ਸਲਾਮ ਅਲੈਕੁਮ ਯੂਰਸ, ਕੀ ਹਾਲ ਨੇ? ਠੀਕ ਠਾਕ ਹੋ ਯੂਰਸ? ਗੱਲ ਕਰਨੇ ख्वाब ਦੀ। ਕਦੀ ਕਦੀ ख्वाब ਐਸੇ ਐਗਜ਼ੈਕਟਲੀ ਪੂਰੇ ਹੁੰਦੇ ਆ ਕਿ ਉਹਦੇ 'ਚ ਕੋਈ ਮਾਰਜਨ ਹੀ ਨਹੀਂ ਹੁੰਦਾ। ਬਿਲਕੁਲ ਉਹ ਉਸ ਤਰ੍ਹਾਂ ਹੀ ਤਰਤੀਬ ਨਾਲ ਆਉਂਦੇ ਨੇ ਔਰ ਪੂਰੇ ਹੋ ਜਾਂਦੇ ਨੇ। ਹਜ਼ਰਤ ਮਾਇਸ਼ਾ ਨੇ ख्वाब ਦੇਖਿਆ ਕਿ 3 ਚੰਨ ਮੇਰੇ ਆ ਕੇ ਹੁਜਰੇ 'ਚ ਗਿਰੇ ਨੇ। ਹੁਣ ਇਹਨਾਂ ਨੇ ਵੇਟ ਕੀਤਾ ਕਿ ਇਹਨਾਂ ਦੇ ਵਾਲਿਦ ਸਾਹਿਬ ਹਜ਼ਰਤ ਅਬੂ ਬਕਰ ਸਿद्दीक़ रज़ी अल्लाह अन्हु ਇਲਮੁਲ ਅਨਸਾਬ ਔਰ ਇਲਮ ਰੋਇਆ ਬੋਲਦੇ ਨੇ ਉਹਨੂੰ ਵੈਸੇ ਨਾ, ਕਿ ख्वाबाਂ ਦੀ ਤਬੀਅਤ ਦਾ ਵੀ ਇੱਕ ਇਲਮ ਹੁੰਦਾ ਸੀ। ਹੁਣ ਤਾਂ ਨਹੀਂ ਇਸ 'ਤੇ ਗੌਰ ਕੀਤਾ ਜਾਂਦਾ। ਇੱਕ ਇਲਮੁਲ ਅਨਸਾਬ ਹੁੰਦਾ ਸੀ, ਨਸਬ ਦਾ ਇਲਮ ਹੁੰਦਾ ਸੀ। ਅਰਬਾਂ ਨੂੰ ਪਤਾ ਹੁੰਦਾ ਸੀ, ਜਿਹੜੇ ਖਾਸ ਇਲਮ ਵਾਲੇ ਹੁੰਦੇ ਸਨ ਲੋਕ, ਕਿ ਇਹ ਬੰਦਾ ਕਿਹਦਾ ਪੁੱਤਰ ਹੈ, ਕਿਹਦਾ ਪੋਤਰਾ ਹੈ, ਕਿਹੜਾ ਕਬੀਲਾ ਦੀ ਕਿਹੜੀ ਸ਼ਾਖ ਤੇ ਕਿੱਥੋਂ ਉੱਠ ਕੇ ਇਹਨਾਂ ਦਾ ਆਏ ਨੇ ਲੋਕ, ਯਾਨੀ ਕਿ ਪੂਰਾ ਇਲਮ ਹੁੰਦਾ ਸੀ। ਅਬੂ ਬਕਰ ਸਿद्दीक़ रज़ी अल्लाह अन्हु ਨੂੰ ਇਹ ਦੋਵੇਂ ਜਿਹੜੇ ਸਨ ਇਲਮ, ਉਹਨਾਂ ਦੇ ਵਿੱਚ ਯਦਤੁਲਾ ਹਾਸਲ ਸੀ। ਅम्मा आयशा रज़ी अल्लाह अन्हा ਨੇ ਵੇਟ ਕੀਤਾ, ਨਮਾਜ਼ ਦਾ ਟਾਈਮ ਹੋਣਾ ਅਤੇ ਮਸਜਿਦ ਨਬੀ ਵਿੱਚ ਹੀ ਆਉਣਾ ਉਹਨਾਂ ਨੇ। ਅਤੇ ਜਦੋਂ ਆਉਂਦੇ ਨੇ ਫਿਰ ਮੇਰੇ ਕੋਲ ਆਉਣਗੇ ਅਤੇ ਮੈਂ ख्वाब ਦੀ ਤਬੀਰ ਪੁੱਛਾਂਗੇ। ਉਹ ਨਮਾਜ਼ ਦਾ ਟਾਈਮ ਹੋਇਆ, ਅਬੂ ਬਕਰ सिद्दीक़ रज़ी अल्लाह अन्हु ਤਸ਼ਰੀਫ ਲਿਆਏ ਅਤੇ ਉਹਨਾਂ ਨੇ अम्मा आयशा रज़ी अल्लाह अन्हा ਨੇ ਕਿਹਾ ਕਿ ਮੈਂ ख्वाब ਦੇਖਿਆ ਹੈ। ਉਹ ख्वाब ਸੁਣ ਕੇ ਹਜ਼ਰਤ ਅਬੂ ਬਕਰ सिद्दीक़ ਨੇ ਸਕੂਤ ਕੀਤਾ, ਨਾ ਕੁਝ ਦੱਸਿਆ ਨਾ ਕੁਝ ਪੁੱਛਿਆ। ਅਤੇ अम्मा आयशा ਨੇ ਵੀ ਨਹੀਂ ਉਹ ਤੋਂ ਮਜ਼ੀਦ ਗੱਲ ਕੀਤੀ ਔਰ ਅੱਲਾ ਦੀ ਕਰਨੀ ਕਿ ਉਹ ਭੁੱਲ ਗਈਆਂ। ਫਿਰ अम्मा आयशा रज़ी अल्लाह अन्हा ਵਕਤ ਗੁਜ਼ਰ ਗਿਆ, ਨਬੀ ਅਕਰਮ ਸੱਲੱਲਾਹੁ अलैहि वसल्लम ਦਾ ਇਸ ਦੁਨੀਆ ਤੋਂ ਪਰਦੇ ਦਾ ਟਾਈਮ ਹੋਇਆ, ਵਸਾਲ ਹੋਇਆ, ਉਹਨਾਂ ਦੀ ਤਦਫੀਨ ਹੋ ਗਈ। ਅਤੇ ਇੱਕ ਦਿਨ ਹਜ਼ਰਤ ਅਬੂ ਬਕਰ सिद्दीक़ रज़ी अल्लाह अन्हु हज़रत अम्मा आयशा रज़ी अल्लाह अन्हा ਨੂੰ ਫਰਮਾਉਂਦੇ ਨੇ ਕਿ आयशा, ਤੇਰੇ ख्वाब ਵਾਲੇ 3 ਚੰਨਾਂ ਦਾ ਪਹਿਲਾ ਚੰਨ ਔਰ ਸਭ ਨਾਲ ਅਫਜ਼ਲ ਚੰਨ ਤੇਰੇ ਹੁਜਰੇ 'ਚ ਆ ਗਿਆ ਹੈ। अम्मा आयशा ਨੂੰ ख्वाब ਯਾਦ ਆ ਗਿਆ, ਹੈਰਾਨ ਪਰੇਸ਼ਾਨ ਕਿ ਇਹਦੀ ਇਸ ਵਾਸਤੇ ख्वाब ਦੀ ਇਹ ਤਬੀਰ ਸੀ। ਤਦ ਉਹਨਾਂ ਦੇ ਵਾਲਿਦ ਸਾਹਿਬ ਨੇ ਸਕੂਤ ਕੀਤਾ। ਲੇਕਿਨ ख्वाब ਜਿਹੜੇ ਨੇ ਉਹ ਆਪਣੀ ਤਰਤੀਬ ਆਪਣੀ ਤਬੀਰ ਨਾਲ ਲਿਆਉਂਦੇ ਆ। ਹੁਣ ਵਿਊਅਰਸ, ਨਬੀ ਅਕਰਮ ਸੱਲੱਲਾਹੁ अलैहि वसल्लम ਤੋਂ ਬਾਅਦ ਖਲੀਫਾ ਰਸੂਲ ਹਜ਼ਰਤ ਅਬੂ ਬਕਰ सिद्दीक़ रज़ी अल्लाह अन्हु ਬਣੇ। ਉਹ ਕੋਈ 2-2.5 ਸਾਲ ਬਾਅਦ ਉਹਨਾਂ ਦਾ ਰਿਹਲਤ ਹੋਈ ਅਤੇ ਉਹਨਾਂ ਦੀ ਵੀ ਤਦਫੀਨ ਫਿਰ ਹੁਜਰਾ अम्मा आयशा 'ਚ ਹੋਈ ਨਬੀ ਸੱਲੱਲਾਹੁ अलैहि वसल्लम ਤੋਂ 2-2.5 ਸਾਲ ਬਾਅਦ। ਹੁਣ ਉਹ ख्वाब ਵਾਲੇ 2 ਚੰਨ ਤੇ ਪੂਰੇ ਹੋ ਗਏ। ਫਿਰ ਹਜ਼ਰਤ ਅਬੂ ਬਕਰ सिद्दीक़ रज़ी अल्लाह अन्हु ਤੋਂ 10 ਸਾਲ ਬਾਅਦ ਹਜ਼ਰਤ ਉਮਰ ਫਾਰੂਕ रज़ी अल्लाह अन्हु ਦਾ ਵਕਤ ਅਤੇ ਵਿਸਾਲ ਆਇਆ ਅਤੇ ਉਹਨਾਂ ਦੀ ਵੀ ਤਦਫੀਨ ਹੋ ਗਈ अम्मा आयशा ਦੇ ਹੁਜਰੇ 'ਚ। ख्वाब ਵਾਲੇ 3 ਜਿਹੜੇ ਸਨ ਚੰਨ ਆਏ ਸਨ ਐਗਜ਼ੈਕਟਲੀ ਪੂਰੇ ਹੋ ਗਏ। ਮਸਲਾ ਮੁਕੰਮਲ, ख्वाब ਪੂਰਾ, ਤਬੀਰ ਪੂਰੀ। ਲੇਕਿਨ ਹੁਣ ਅੱਗੋਂ ਸੁਣੋ, ਹਜ਼ਰਤ ਉਮਰ ਫਾਰੂਕ रज़ी अल्लाह अन्हु ਤੋਂ ਬਾਅਦ हज़रत उस्मान गनी रज़ी अल्लाह अन्हु ਦਾ ਦੌਰ ਆਇਆ, 12 ਸਾਲ ਗੁਜ਼ਰ ਗਏ ਹੋ ਕੇ। ਫਿਰ हज़रत अली रज़ी अल्लाह अन्हु ਦਾ ਦੌਰ ਆਇਆ, ਉਹ ਕੋ 5 ਸਾਲ ਟਾਈਮ ਸੀ, ਉਹ ਵੀ ਗੁਜ਼ਰ ਗਿਆ। ਫਿਰ हज़रत हसन रज़ी अल्लाह अन्हु ਦੀ ਖਿਲਾਫਤ ਆਈ, ਕੋਈ 6 ਮਹੀਨੇ ਉਹਨਾਂ ਦਾ ਵਕਤ ਸੀ। ਇਹਨਾਂ ਨੂੰ हसन रज़ी अल्लाह अन्हु ਨੂੰ ਜ਼ਹਿਰ ਦਿੱਤਾ ਗਿਆ ਸੀ। ਅਤੇ ਉਸ ਦੌਰ 'ਚ ਵੀ ਉਸ ਜ਼ਹਿਰ ਇਸ ਤਰ੍ਹਾਂ ਨਹੀਂ ਹੁੰਦਾ ਕਿ ਜ਼ਹਿਰ ਖਾਧਾ ਅਤੇ ਬੰਦਾ ਉਸੇ ਟਾਈਮ ਸਲੋ ਪੁਆਇਜ਼ਨਿੰਗ ਹੁੰਦੀ ਸੀ, ਕਿ ਉਹਦੇ ਨਾਲ ਥੋੜ੍ਹੀ ਦੇਰ ਬਾਅਦ ਇਨਸਾਨ ਜਿਹੜਾ ਸੀ ਉਹਦਾ ਵਕਤ ਆਉਂਦਾ ਹੈ। ਹਜ਼ਰਤ ਹਸਨ रज़ी अल्लाह अन्हु ਨੂੰ ਮਹਿਸੂਸ ਹੋ ਗਿਆ ਕਿ ਮੇਰਾ ਵਕਤ ਆਉਣ ਵਾਲਾ ਹੈ, ਅਤੇ ਉਹ ਗਏ अम्मा आयशा रज़ी अल्लाह अन्हा ਕੋਲ ਅਤੇ ਫਰਮਾਇਆ ਕਿ अम्मा ਮੇਰਾ ਇਹ ਦਿਲ ਹੈ ਕਿ ਮੈਂ ਵੀ ਆਪਣੇ ਨਾਨਾ ਦੇ ਨਾਲ ਇੱਥੇ ਉੱਥੇ ਉਹਨਾਂ ਦੇ ਦੋਸਤਾਂ ਦੇ ਨਾਲ ਮੇਰੀ ਵੀ ਤਦਫੀਨ ਹੋ ਜਾਂਦੀ, ਅਗਰ ਮੇਰਾ ਵਕਤ ਆ ਜਾਏ ਅਤੇ ਤੁਸੀਂ ਮੈਨੂੰ ਇਜਾਜ਼ਤ ਦਿਓ ਕਿ ਮੈਂ ਵੀ ਇੱਥੇ ਤਦਫੀਨ ਕਰਾ ਲਾਂ, ਮੇਰੀ ਵੀ ਇੱਥੇ ਤਦਫੀਨ ਹੋ ਜਾਏ। अम्मा आयशा रज़ी अल्लाह अन्हु ਕੀ ਇਤਰਾਜ਼ ਹੋ ਸਕਦਾ? ਉਹਨੇ ਕਿਹਾ ਠੀਕ ਹੈ ਬੇਟਾ, ਕੋਈ ਬਾਤ ਨਹੀਂ, ਕਰ ਲੈਣਾ। ਉਸ ਤੋਂ ਬਾਅਦ ਇੱਕਦਮ ਉਹਨਾਂ ਦੀ ਹਾਲਤ ਵਿਗੜੀ ਅਤੇ ਜਦੋਂ ਵਕਤ ਆਖਰ ਆਇਆ ਅਤੇ ਹੁਸੈਨ रज़ी अल्लाह अन्हु ਨੂੰ ਉਹਨਾਂ ਨੇ ਫਰਮਾਇਆ ਕਿ ਮੈਂ अम्मा आयशा रज़ी अल्लाह अन्हा ਨਾਲ ਗੱਲ ਕੀਤੀ ਹੈ ਅਤੇ ਉਹਨਾਂ ਨੇ ਕੋਈ ਇਤਰਾਜ਼ ਨਹੀਂ ਹੈਗਾ, ਲੇਕਿਨ ਤੂੰ ਫਿਰ ਜਦੋਂ ਮੇਰੇ ਬਾਅਦ ਇੱਕ ਵਾਰੀ ਫਿਰ ਜਾਈਂ। ਅਤੇ ਮੈਨੂੰ ਲੱਗਦਾ ਕਿ ਕੁਛ ਲੋਕ, ਕੁਛ ਅਨਾਸਰ ਐਸੇ ਹੈਗੇ ਨੇ ਕਿ ਜਿਹੜੇ ਇਹ ਨਹੀਂ ਪਸੰਦ ਕਰਨਗੇ ਕਿ ਮੇਰੀ ਤਦਫੀਨ ਉੱਥੇ ਹੋਏ। ਅਗਰ ਇਹੋ ਜਿਹੀ ਵਕਤ ਆਏ ਅਤੇ ਤਲਵਾਰਾਂ ਨਾ ਨਿਕਲਣ, ਕਿ ਮੁਸਲਮਾਨਾਂ ਦਾ ਖੂਨ ਨਾ ਬਹੇ, ਫਸਾਦ ਬਰਪਾ ਨਾ ਹੋਏ, ਅਤੇ ਮੈਨੂੰ ਤੁਸੀਂ ਵੇਖੇ ਕਿ ਕੁਛ ਲੋਕ ਨਹੀਂ ਉੱਥੇ ਤਦਫੀਨ ਹੋਣ ਦੇਣ ਡੇ, ਅਤੇ ਫਿਰ ਮੈਨੂੰ ਉੱਥੇ ਬਕੀ 'ਚ ਉੱਥੇ ਦਫਨ ਕਰ ਦੀ, ਫਸਾਦ ਨਾ ਹੋਣੇ ਪਾਏ। ਇਸ ਦੌਰਾਨ ਅਬੂ ਹੁਰੈਰਾ रज़ी अल्लाह अन्हु ਇਸ ਮਾਮਲੇ ਦੇ ਵਿੱਚ ਉੱਥੇ ਮੌਜੂਦ ਸਨ। ਇਹ ਗੱਲ ਹੋ ਗਈ ਵਿਊਅਰਸ, ਜਦੋਂ ਵਕਤ ਆਖਰ ਆ ਗਿਆ, ਤਦਫੀਨ ਦਾ ਟਾਈਮ ਆਇਆ, ਅਤੇ ਉਹੀ ਹੋਇਆ। ਮਰਵਾਨ ਬਿਨ ਅਲ ਹਕਮ ਉਹਨੇ ਰੌਲਾ ਪਾ ਦਿੱਤਾ, ਮਦੀਨੇ ਦਾ ਉੱਥੇ ਉਹ ਗਵਰਨਰ ਸੀ, ਇਹਨੇ ਨਹੀਂ ਹੋਣ ਦਿੱਤਾ। ਹਜ਼ਰਤ ਹੁਸੈਨ रज़ी अल्लाह अन्हु ਤਦਫੀਨ ਕਰਨਾ ਚਾਹੁੰਦੇ ਸਨ, ਕਿਉਂਕਿ ਉਹਨਾਂ ਦਾ ਹੱਕ ਸੀ, ਉਹਨਾਂ ਦੇ ਨਾਨਾ ਸਨ ਉੱਥੇ
ਕੌਣ ਲੇਕਿਨ ਉਹ ਜਦੋਂ ਦੇਖਿਆ ਕਿ ਲੜਾਈ ਹੋਣ ਲੱਗੀ ਹੈ ਹਜ਼ਰਤ ਅਬੂ ਹੁਰੈਰਾ ਰਜ਼ੀ ਅੱਲਾਹ ਨੂੰ ਆਏ, ਉਹਨਾਂ ਨੇ ਯਾਦ ਕਰਾਇਆ ਕਿ ਹਸਨ ਨੇ ਨਸੀਹਤ ਕੀਤੀ ਸੀ, ਵਸੀਅਤ ਕੀਤੀ ਸੀ ਕਿ ਲੜਾਈ ਨਾ ਹੋਏ। ਲਿਹਾਜ਼ਾ ਫਿਰ ਉੱਥੇ ਉਹ ਆਏ ਬਜ਼ੁਰਗ ਹਜ਼ਰਤ ਅਬੂ ਹੁਰੈਰਾ ਅਤੇ ਉਹਨਾਂ ਨੇ ਫਿਰ ਉਹ ਖੂਨ ਖਰਾਬਾ ਤੋਂ ਬਚਾਇਆ ਮਾਹੌਲ ਨੂੰ। ਅਤੇ ਉਹ ਅੰਮਾ ਆਇਸ਼ਾ ਰਜ਼ੀ ਅੱਲਾਹ ਅਨਹਾ ਵਾਲੇ 3 ਚੰਨ 3 ਹੀ ਰਹਿ ਗਏ, ਚੌਥਾ ਨਾ ਫਿਰ ਹੋ ਸਕਿਆ। ਅਤੇ ਇੱਕ ਹੋਰ ਚੀਜ਼ ਵੀ ਉਸ ख्वाब ਦੀ ਗੱਲ ਕਰਨੇ ਆਪੇ, ਉਹ ਜਿਹੜਾ ਮਛੇਰੇ ਨੇ ख्वाब ਦੇਖਿਆ ਸੀ, ਸੁਣੀ ਗੱਲ, ਕਿਆ ਬਾਤ ਹੈ ਵੀਅਰਸ। ਉਹ ਵੀ ख्वाब ਅਤੇ ਉਹ ਵੀ ਵਾਕਿਆ ਸੁਣਨ ਵਾਲਾ ਹੈ। ਚਲੋ ਤੁਹਾਨੂੰ ਅਗਲੀ ਵਾਰੀ ਇਨਸ਼ਾਅੱਲਾ ਉਹ ਸੁਣਾਵਾਂਗੇ। ਗਾਣੀ ਪਸੰਦ ਆਈ ਹੋਏ, ਬਲਕਿ ਇਹ ਤਾਂ ਵਾਕਿਆ ਹੈ, ਸੱਚਾ ਵਾਕਿਆ ਹੈ, ਤਾਰੀਖ ਦਾ ਵਾਕਿਆ ਹੈ। ਅਤੇ ਜ਼ਰੂਰ ਲਾਈਕ ਕਰੋ, ਚੈਨਲ ਨੂੰ ਸਬਸਕ੍ਰਾਈਬ ਵੀ ਕਰੋ, ਸ਼ੇਅਰ ਵੀ ਕਰੋ। ਅੱਲਾ ਹਾਫਿਜ਼।